ਸਰਕਾਰ ਪਹਿਲਾਂ ਹੀ ਸਾਡਾ ਪਾਣੀ ਬਹੁਤ ਜ਼ਿਆਦਾ ਲੁੱਟ ਕੇ ਲੈ ਗਈ ਆ ਰਾਜਸਥਾਨ ਨੂੰ। ਤੇ ਰਾਜਸਥਾਨ ਕਨਾਲ ਜਿਹਨੂੰ ਇੰਦਰਾ ਗਾਂਧੀ ਕਨਾਲ ਵੀ ਕਿਹਾ ਜਾਂਦਾ, ਉਹ ਲਗਭਗ ਪੰਜਾਬ ਦਾ ਇੱਕ ਦਰਿਆ ਲੁੱਟ ਕੇ ਰਾਜਸਥਾਨ ਦੇ ਟਿੱਬਿਆਂ 'ਚ ਬਰਬਾਦ ਕਰ ਰਹੀ ਹੈ। ਸੋ ਹੁਣ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ, ਇੱਕ ਤਾਂ ਇਹ ਵੀ ਇਹਦੀ ਰੀਡਿਜ਼ਾਈਨਿੰਗ ਅਸੀਂ ਕੰਕਰੀਟ ਨਾਲ ਨਹੀਂ ਕਰਨੀ, ਇਹ ਰੀਡਿਜ਼ਾਈਨ ਕਰਕੇ ਪਾਣੀ ਵੱਧ ਲਿਜਾਣਗੇ। ਬੜੀ ਤਰਾਸਦੀ ਆ ਵੀ ਇਹ ਨਹਿਰ ਜਿਹੜੀ ਹੈ, ਨਹਿਰ ਕੀ ਦਰਿਆ, ਇਹ ਲੰਘਦਾ ਵੀ ਪੰਜਾਬ ਦੇ ਵਿੱਚ ਦੀ ਆ, ਪੰਜਾਬ ਦੀ ਧਰਤੀ ਖਾਂਦਾ, ਪਾਣੀ ਵੀ ਪੰਜਾਬ ਦਾ, ਪਰ ਇਹਦੇ ਚੋਂ ਬਾਲਟੀ ਪਾਣੀ ਨਹੀਂ ਲੈ ਸਕਦਾ ਪੰਜਾਬ। ਹਿਮਾਚਲ ਅਪਰ ਰਿਪੇਰੀਅਨ ਸਟੇਟ ਆ, ਅਪਰ ਰਿਪੇਰੀਅਨ ਨੂੰ ਜਿਹੜੇ ਰਿਪੇਰੀਅਨ ਸਿਧਾਂਤ ਅਨੁਸਾਰ ਉਹ ਪਾਣੀ ਰੋਕ ਨਹੀਂ ਸਕਦੇ, ਫਲੋ ਵਾਟਰ ਡੈਮ ਬਣਾ ਸਕਦੇ, ਬਿਜਲੀ ਬਣਾ ਸਕਦੇ ਆ। ਜਦੋਂ ਉਹਨਾਂ ਨੇ ਰਿਪੇਰੀਅਨ ਸਿਧਾਂਤ ਮੰਨ ਲਿਆ ਤੇ ਸਾਡਾ ਵੀ ਉਹ ਦਾਅਵੇਦਾਰੀ ਵੱਧਦੀ ਸੀ। ਪਰ ਇੱਥੇ ਬੜੀ ਅਫਸੋਸ ਦੀ ਗੱਲ ਆ ਕਿ ਪੰਜਾਬ ਸਰਕਾਰ ਨੇ ਉਹਦੇ ਉਲਟ ਮਤਾ ਲਿਆ ਕੇ ਤੇ ਉਹਨੂੰ ਭੰਡਣਾ ਸ਼ੁਰੂ ਕਰਤਾ। ਪੰਜਾਬ ਦਰਿਆਈ ਪਾਣੀਆਂ ਦਾ ਕੁਦਰਤੀ ਤੇ ਵਾਹਦ ਮਾਲਕ ਆ, ਤੇ ਇਹਦੇ ਨਾਲ ਜਿਹੜੇ ਡੈਮ ਆ, ਪਣ ਬਿਜਲੀ ਪ੍ਰੋਜੈਕਟ ਆ, ਉਹਨਾਂ ਦਾ ਵੀ ਵਾਹਦ ਮਾਲਕ ਆ, ਤੇ ਕੰਟਰੋਲ ਆਪਦੇ ਹੱਥਾਂ 'ਚ ਲਵੇ। ਇਹ ਤਾਂ ਮੌਕਾ ਸੀਗਾ ਪੰਜਾਬ ਸਰਕਾਰ ਕੋਲੇ ਕਿ ਉਹ ਮਤਾ ਲਿਆਉਂਦੇ ਕਿ ਪਾਣੀਆਂ ਦੇ ਮਾਲਕ ਅਸੀਂ ਆ, ਤੇ ਬਾਅਦ 'ਚ ਅਸੀਂ ਦੇਖਾਂਗੇ ਵੀ ਰਾਜਸਥਾਨ ਨੂੰ ਪਾਣੀ ਦੇ ਕੀ ਭਾਅ ਦੇਣਾ, ਕਿੰਨਾ ਦੇਣਾ। ਮੈਨੂੰ ਸਮਝ ਨਹੀਂ ਆ ਰਹੀ, ਜਾਂ ਤਾਂ ਦਿੱਲੀ ਤੋਂ ਕੰਟਰੋਲ ਵਾਲਾ ਰੌਲਾ ਜਿਹੜਾ ਪੈ ਰਿਹਾ ਉਹ ਆ, ਤੇ ਦੂਜਾ ਸ਼ਾਇਦ ਇਹਨਾਂ ਨੂੰ ਸਮਝ ਵੀ ਹੈ ਨਹੀਂ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਵਰਾਜ। ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਅੰਦਰ ਸੱਤਾ ਵਾਲੀ ਸਰਕਾਰ ਦੇ ਐਲਾਨਾਂ ਤੋਂ ਬਾਅਦ ਕਿਤੇ ਨਾ ਕਿਤੇ ਕੁਝ ਅਜਿਹੀਆਂ ਪੰਜਾਬ ਦੇ ਅੰਦਰ ਧਿਰਾਂ ਨੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਸਰਕਾਰ ਦੇ ਜਿਹੜੇ ਕੁਝ ਫੈਸਲੇ ਨੇ ਉਹਨਾਂ ਦੇ ਵਿਰੁੱਧ ਮਨ ਦੇ ਵਿੱਚ ਰੋਸ ਹੈ। ਤਾਂ ਇਸੇ ਨੂੰ ਲੈ ਕੇ ਜਿਹੜਾ ਇੱਕ ਮੋਰਚਾ ਲੱਗਾ ਹੋਇਆ ਹੈ ਪਾਣੀਆਂ ਦੇ ਮਸਲੇ ਦੇ ਉੱਪਰ। ਤਕਰੀਬਨ ਮਾਰਚ ਮਹੀਨੇ ਤੋਂ ਸ਼ੁਰੂ ਹੋਇਆ, ਤਕਰੀਬਨ ਜੇ ਗੱਲ ਕੀਤੀ ਜਾਵੇ ਤਾਂ 22-23 ਦਿਨ ਦੇ ਕਰੀਬ ਸਮਾਂ ਹੋ ਚੁੱਕਿਆ। ਤਾਂ ਗੱਲਬਾਤ ਕਰ ਲੈਣੇ ਇਸੇ ਮੋਰਚੇ ਦੇ ਆਗੂ ਦਵਿੰਦਰ ਸਿੰਘ ਸੇਖੋਂ ਸਾਡੇ ਨਾਲ ਨੇ। ਸੇਖੋਂ ਸਾਹਿਬ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਕਿ ਜਿਹੜਾ ਮੋਰਚਾ ਤੁਹਾਡੇ ਵੱਲੋਂ ਵਿੱਢਿਆ ਹੋਇਆ ਹੈ, ਇਹਦੀਆਂ ਮੁੱਖ ਤੌਰ ਤੇ ਮੰਗਾਂ ਕੀ ਨੇ? ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਮਿਸਲ ਸਤਲੁਜ ਦਾ ਸਾਡੀ ਜਥੇਬੰਦੀ ਦਾ ਇਹ ਮੰਨਣਾ ਹੈ ਕਿ ਜਿਹੜਾ ਪੰਜਾਬ ਦਾ ਅੱਜ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਜਿਨ੍ਹਾਂ ਨਾਲ ਪੰਜਾਬ ਸੰਤਾਪਾਂ ਨਾਲ ਭੋਗ ਰਿਹਾ ਸੰਤਾਪ, ਜਿਵੇਂ ਬੇਰੁਜ਼ਗਾਰੀ ਆ, ਜਾਂ ਸਟੇਟ ਕਰਜ਼ਈ ਆ, ਜਾਂ ਲੋਕ ਕਰਜ਼ਈ ਆ, ਉਹਦਾ ਮੁੱਢਲਾ ਕਾਰਨ ਇਹ ਹੈ ਵੀ ਜਿਹੜਾ ਕੇਂਦਰ ਵੱਲੋਂ ਸਾਡੇ ਦਰਿਆਈ ਪਾਣੀ ਜਿਹੜਾ ਸਾਡਾ ਕੁਦਰਤੀ ਸਰੋਤ ਆ, ਉਹਦੀ ਬਸਤੀਵਾਦੀ ਲੁੱਟ ਕੀਤੀ ਗਈ ਆ। ਸੋ ਅਸੀਂ ਉਸ ਜਿਹੜੀ ਬਸਤੀਵਾਦੀ ਲੁੱਟ ਦੇ ਉਲਟ ਇਹ ਜਿਹੜਾ ਮੁਹਾਜ ਵਿੱਢਿਆ, ਉਹਦੇ ਵਿੱਚ ਪਿਛਲੀ 15 ਜਨਵਰੀ ਨੂੰ ਅਸੀਂ ਇੱਥੇ ਇੱਕ ਇਕੱਠ ਕਰਕੇ ਸਾਰੇ ਪੰਜਾਬ ਦੇ ਵਿੱਚੋਂ ਵਿਦਵਾਨ, ਬੁੱਧੀਜੀਵੀ, ਪੰਜਾਬ ਦਰਦੀ ਜਿਵੇਂ ਲੱਖੇ ਸਿਧਾਣੇ ਹੋਣੀ, ਤਾਂ ਉਦੋਂ ਕੁਝ ਮਤੇ ਪਾਏ ਸੀ। ਫੇਰੂ ਸ਼ਹਿਰ ਦੇ ਮਤਿਆਂ ਦਾ ਨੂੰ ਨਾਂ ਦਿੱਤਾ ਗਿਆ ਕਿਉਂਕਿ ਇਹ ਜਗ੍ਹਾ ਜਿੱਥੇ ਜੰਗ ਹੋਈ ਆ ਸਾਡੀ ਪੰਜਾਬ ਦੀ, ਜਦੋਂ ਗਦਾਰੀਆਂ ਕਰਕੇ ਅਸੀਂ ਫੇਰੂ ਸ਼ਹਿਰ ਮੁੱਦ ਕੀ ਜਿੱਥੋਂ ਹਾਰੇ ਹਾਂ, ਤਾਂ ਦੁਬਾਰਾ ਉੱਥੋਂ ਅਸੀਂ ਪਾਣੀਆਂ ਦੀ ਜਿਹੜੀ ਜੰਗ ਇੱਥੋਂ ਐਲਾਨੀ ਆ। ਇਹ ਜਿਹੜਾ ਉਹਦੇ ਵਿੱਚ ਅਸੀਂ ਪੜਾਅਵਾਰ ਲੜਾਈ ਲੜ ਰਹੇ ਹਾਂ, ਉਹਦੇ 'ਚ ਪੜਾਅ ਦੇ ਵਿੱਚ ਜਿਹੜਾ ਪਹਿਲਾ ਪੜਾਅ ਹੈ ਉਹ ਹੁਣ ਕੀ ਹੋਇਆ, ਸਰਕਾਰ ਪਹਿਲਾਂ ਹੀ ਸਾਡਾ ਪਾਣੀ ਬਹੁਤ ਜ਼ਿਆਦਾ ਲੁੱਟ ਕੇ ਲੈ ਗਈ ਆ ਰਾਜਸਥਾਨ ਨੂੰ। ਇਹ 1955 ਦੀ ਟਰੀਟੀ ਹੋਈ ਆ, ਤੇ 60-62 ਤੋਂ ਇੱਕ ਰਾਜਸਥਾਨ ਕਨਾਲ ਜਿਹਨੂੰ ਇੰਦਰਾ ਗਾਂਧੀ ਕਨਾਲ ਵੀ ਕਿਹਾ ਜਾਂਦਾ, ਉਹ ਲਗਭਗ ਪੰਜਾਬ ਦਾ ਇੱਕ ਦਰਿਆ ਲੁੱਟ ਕੇ ਰਾਜਸਥਾਨ ਦੇ ਟਿੱਬਿਆਂ 'ਚ ਬਰਬਾਦ ਕਰ ਰਹੀ ਆ। ਤਾਂ ਹੁਣ ਇਹਨਾਂ ਨੇ ਗੌਰਮੈਂਟ ਨੇ ਪਾਲਿਸੀ ਬਣਾਈ ਵੀ ਇਹਨੂੰ ਹੋਰ ਕੰਕਰੀਟ ਕਰਕੇ ਇਹਦਾ ਜਿਹੜਾ ਮਾੜਾ ਮੋਟਾ ਪਾਣੀ ਥੱਲੇ ਧਰਤੀ ਸਿਮਦਾ ਉਹ ਵੀ ਰੋਕਿਆ ਜਾਵੇ, ਤੇ ਇਹਦੀ ਕਪੈਸਿਟੀ 18,500 ਕਿਊਸਿਕ ਕੀਤੀ ਜਾਵੇ। ਹੁਣ 12,000-13,000 ਕਿਊਸਿਕ ਵਗਦਾ ਇਹ 'ਚ ਪਾਣੀ। ਜਿਹੜੇ ਉੱਥੇ ਫੱਟੇ ਰੱਖੀ ਬੈਠੇ ਆ ਹਰੀਕਿਆਂ ਵਾਲੇ, ਉਹ ਪਹਿਲਾਂ ਹੀ 18,500 ਦੇ ਆ, ਵੀ ਸਾਜ਼ਿਸ਼ ਪਹਿਲਾਂ ਹੀ ਸੀ ਇਹਨਾਂ ਦੀ। ਸੋ ਹੁਣ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ, ਇੱਕ ਤਾਂ ਇਹ ਵੀ ਇਹਦੀ ਰੀਡਿਜ਼ਾਈਨਿੰਗ ਅਸੀਂ ਕੰਕਰੀਟ ਨਾਲ ਨਹੀਂ ਕਰਨ ਦੇਣੀ, ਇਹ ਰੀਡਿਜ਼ਾਈਨ ਕਰਕੇ ਪਾਣੀ ਵੱਧ ਲਿਜਾਣਗੇ। ਕੰਟਰੋਲ ਜਿਹੜਾ ਸਾਰਾ ਭਾਖੜਾ ਬਿਆਸ ਮੈਨੇਜਮੈਂਟ ਦਾ ਇਹ ਨੈਟਵਰਕ 'ਤੇ, ਤਾਂ ਪੰਜਾਬ ਕੋਲੇ ਉਹਦੇ ਕੰਟਰੋਲ ਵੀ ਹੈ ਨਹੀਂਗਾ। ਸੋ ਇੱਕ ਤਾਂ ਉਹ ਆ ਜੀ, ਤੇ ਦੂਜਾ ਇਹ ਆ ਵੀ ਜਿਹੜਾ ਚੜ੍ਹਦੇ ਪਾਸੇ ਵਾਲੇ ਪਿੰਡ ਆ, ਇਹਦੇ ਨਾਲ ਬੜੀ ਤਰਾਸਦੀ ਆ ਵੀ ਇਹ ਨਹਿਰ ਜਿਹੜੀ ਹੈ, ਨਹਿਰ ਕੀ ਦਰਿਆ, ਇਹ ਲੰਘਦਾ ਵੀ ਪੰਜਾਬ ਦੇ ਵਿੱਚ ਦੀ ਆ, ਪੰਜਾਬ ਦੀ ਧਰਤੀ ਖਾਂਦਾ, ਪਾਣੀ ਵੀ ਪੰਜਾਬ ਦਾ, ਪਰ ਇਹਦੇ 'ਚੋਂ ਬਾਲਟੀ ਪਾਣੀ ਨਹੀਂ ਲੈ ਸਕਦਾ ਪੰਜਾਬ। ਦੂਜੀ ਮੰਗ ਸਾਡੀ ਇਹ ਆ ਵੀ ਚੜ੍ਹਦੇ ਪਾਸੇ ਦੇ ਪਿੰਡਾਂ ਨੂੰ ਇਹਦੇ ਵਿੱਚੋਂ ਨਹਿਰੀ ਪਾਣੀ ਦਿੱਤਾ ਜਾਵੇ। ਇਸ ਮਸਲੇ ਜਿਹੜੀਆਂ ਮੰਗਾਂ ਤੁਸੀਂ ਉਠਾਈਆਂ ਨੇ, ਇਸ ਨੂੰ ਲੈ ਕੇ ਸਰਕਾਰ ਦੇ ਕਿਸੇ ਨੁਮਾਇੰਦੇ ਨਾਲ ਤੁਹਾਡੀ ਗੱਲਬਾਤ ਹੋਈ ਹੈ? ਦੇਖੋ, ਪਹਿਲਾਂ ਇੱਥੋਂ ਦਾ ਲੋਕਲ ਪ੍ਰਸ਼ਾਸਨ ਆਇਆ ਸੀਗਾ, ਉਹਨਾਂ ਨੇ ਕਿਹਾ ਸੀ ਵੀ ਤੁਹਾਡੀ ਗੱਲਬਾਤ ਕਰਾਵਾਂਗੇ। ਫਿਰ ਜਿਹੜੇ ਲੋਕਲ MLA ਆ, ਉਹਨਾਂ ਨੇ ਵਿਧਾਨ ਸਭਾ 'ਚ ਕੰਕਰੀਟੀਕਰਨ ਤੱਕ ਤਾਂ ਉਹਨਾਂ ਨੇ ਗੱਲ ਰੱਖੀ ਆ ਵੀ ਇਹ ਕੰਕਰੀਟ ਨਹੀਂ ਹੋਣੀਆਂ ਚਾਹੀਦੀਆਂ, ਇਹ ਬ੍ਰਿਕ ਲਾਈਨਿੰਗ ਹੈਗੀ ਆ ਪੁਰਾਣੀ, ਜਿਹੜੀ ਬ੍ਰਿਕ ਲਾਈਨਿੰਗ ਆ ਜੇ ਕਿਤੋਂ ਟੁੱਟੀ ਆ ਤਾਂ ਰਿਪੇਅਰ ਕਰ ਲਓ, ਉਨੀ ਕੁ ਗੱਲ ਹੋਈ ਆ। ਉਦੋਂ ਅਗਲੇ ਮਸਲੇ ਦੇ ਵਿੱਚ ਹਜੇ ਸਾਡੀ ਉਸ ਤਰੀਕੇ ਨਾਲ ਗੱਲਬਾਤ ਨਹੀਂ ਹੋਈ।
ਸੇਖੋ ਸਾਹਿਬ, ਪਿਛਲੇ ਸਮੇਂ ਦੇ ਦਰਮਿਆਨ ਜਿੱਥੇ ਤੁਹਾਡੇ ਵੱਲੋਂ ਮੋਰਚੇ ਦੀਆਂ ਵੀਡੀਓਜ਼ ਗੱਲਬਾਤ ਆਈਆਂ ਜਾਂ ਤੁਹਾਡੇ ਨਾਲ ਜਿਹੜੀਆਂ ਹੋਰ ਧਿਰਾਂ ਜੁੜੀਆਂ ਨੇ ਉਹਨਾਂ ਦੇ ਵੱਲੋਂ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਪ੍ਰਸਾਰ ਕੀਤਾ ਜਾ ਰਿਹਾ, ਜਿਹੜੀਆਂ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਹੋਰ ਵੱਡੀਆਂ ਚੁਣੌਤੀਆਂ ਦਰਪੇਸ਼ ਨੇ, ਤਾਂ ਇਸੇ ਨੂੰ ਲੈ ਕੇ ਜਿਹੜਾ ਅਸੀਂ ਵਿਰੋਧ ਦੇ ਵਿੱਚ ਜਿਹੜਾ ਇਸ ਮੋਰਚੇ ਦੇ ਵਿਰੋਧ ਦੇ ਵਿੱਚ ਵੀਡੀਓ ਪਾਈਆਂ ਗਈਆਂ ਕਿ ਅਸੀਂ ਇਸ ਗੱਲ ਦੀ ਪ੍ਰੋੜਤਾ ਕਰਦੇ ਹਾਂ, ਉਸ ਗੱਲ ਨੂੰ ਕਿਵੇਂ ਦੇਖਿਆ ਜਾਵੇ ਜਿਹੜੇ ਲੋਕ ਮੋਰਚੇ ਦੇ ਵਿਰੋਧ ਦੇ ਵਿੱਚ ਨਿਤਰੇ ਨੇ ਪਾਣੀਆਂ ਨੂੰ ਲੈ ਕੇ, ਸਰਕਾਰ ਦੇ ਫੈਸਲੇ ਨੂੰ ਲੈ ਕੇ? ਉਹ ਦੇਖੋ ਉਹ ਨਾ ਮਚਾਕੀ ਫਰੀਦਕੋਟ ਤੋਂ ਅੱਗੇ ਮਚਾਕੀ ਵਾਲੇ ਝਾਲ ਵੱਜਦੀ, ਉਹ ਦੂਗਾ ਥੋੜੇ ਜਿਹੇ ਪਿੰਡ ਆ ਫਿੱਡੇ ਆ, 1 2 3 ਪਿੰਡ, ਉੱਥੇ ਸੇਮ ਦੀ ਸਮੱਸਿਆ। ਉਹ ਸਮੱਸਿਆ ਅਸਲ ਵਿੱਚ ਡਰੇਨੇਜ ਕਰਕੇ ਆ, ਤੇ ਇੱਕ ਸੇਮ ਜਿਹੜੀ ਹੈ ਨਾ ਕੁਦਰਤੀ ਹੁੰਦਾ, ਇਹ ਜਿੱਥੇ ਨਹਿਰਾਂ ਨਹੀਂ ਹੈਗੀਆਂ ਉੱਥੇ ਵੀ ਅਬੋਹਰ ਫਾਜ਼ਿਲਕਾ ਸੇਮ ਹੈਗੀ ਆ ਉਹਨਾਂ ਨੂੰ। ਪਰ ਕਿਤੇ ਨਾ ਕਿਤੇ ਸਰਕਾਰ ਦੇ ਪ੍ਰਚਾਰ ਨੇ ਗੁੰਮਰਾਹ ਕਰਤਾ ਹੈ ਵੀ ਜਿਹੜਾ ਇਹਨਾਂ ਦਾ ਪਾਣੀ ਦਾ ਸੀਪੇਜ ਆ ਉਹਦੇ ਨਾਲ ਸੇਮ ਹੋ ਰਹੀ ਆ। ਸੋ ਅਸੀਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀਗੀ, ਫਿਰ ਉਹਨਾਂ ਨੂੰ ਸੀ ਵੀ ਅਸੀਂ ਤਾਂ ਪੱਕੀਆਂ ਕਰਾਉਣੀਆਂ, ਤਾਂ ਫੈਸਲਾ ਇਹ ਹੋਇਆ ਵੀ ਮਚਾਕੀ ਵਾਲੀਆਂ ਝਾਲਾਂ ਤੋਂ ਅੱਗੇ ਜੇ ਕਿਸੇ ਬੰਦੇ ਨੂੰ ਲੱਗਦਾ ਉਹ ਕਰਵਾ ਲੈਣ। ਪਰ ਉੱਥੇ ਵੀ ਸਾਨੂੰ ਲੋਕਲ ਉੱਥੇ ਜਿਹੜੇ ਨਾਲ ਦੇ ਪਿੰਡ ਆ, ਜਿਵੇਂ 2 3 ਪਿੰਡਾਂ ਦੀ ਸਮੱਸਿਆ, ਬਾਕੀ ਦੇ ਪਿੰਡ ਸਾਨੂੰ ਸੁਨੇਹੇ ਲਾਉਂਦੇ, ਇੱਥੇ ਹੋ ਕੇ ਵੀ ਜਾਂਦੇ ਆ ਵੀ ਅਸੀਂ ਨਹੀਂ ਕਰਾਉਣੀਆਂ, ਪਰ ਅਸੀਂ ਉਹਦੇ ਵਿੱਚ ਦਖਲ ਨਹੀਂ ਦੇ ਰਹੇ। ਅਸੀਂ ਉਹਨਾਂ ਨੂੰ ਕਿਹਾ ਵੀ ਤੁਹਾਡਾ ਲੋਕਲ ਮਸਲਾ, ਤੁਸੀਂ ਉਹ ਆਪ ਨਜਿੱਠੋ। ਜੇ ਆਪਾਂ ਗੱਲ ਕਰੀਏ ਤਾਂ ਸਮੁੱਚੇ ਰੂਪ ਦੇ ਵਿੱਚ ਦੇਖਿਆ ਜਾਵੇ ਤੇ ਪੰਜਾਬ ਦੀ ਕਿਸਾਨੀ ਦੇ ਨਾਲ ਜੁੜਿਆ ਬਹੁਤ ਵੱਡਾ ਮਸਲਾ ਹੈ। ਜੇ ਪਾਣੀਆਂ ਨੂੰ ਲੈ ਕੇ ਗੱਲ ਕਰੀਏ ਤਾਂ ਜਿਹੜੀਆਂ ਪੰਜਾਬ ਦੀਆਂ ਖਾਸ ਕਰ ਕਿਸਾਨ ਜਥੇਬੰਦੀਆਂ ਨੇ, ਕਿਸਾਨ ਧਿਰਾਂ ਦੀ ਗੱਲ ਕੀਤੀ ਹੋਵੇ, ਉਹਨਾਂ ਦੀ ਭੂਮਿਕਾ ਕਿਸ ਤਰੀਕੇ ਦੀ ਹੈ ਇਸ ਮੋਰਚੇ ਨੂੰ ਲੈ ਕੇ? ਦੇਖੋ ਪਹਿਲਾਂ ਤਾਂ ਇਹ ਮਸਲਾ ਅਸੀਂ ਮੰਨਦੇ ਹਾਂ ਵੀ ਇਹ ਇਕੱਲਾ ਕਿਸਾਨੀ ਦਾ ਮਸਲਾ ਨਹੀਂ ਹੈਗਾ। ਪੀਣ ਵਾਲਾ ਪਾਣੀ ਹਰੇਕ ਬੰਦੇ ਨੂੰ ਚਾਹੀਦਾ, ਅਮੀਰ ਗਰੀਬ ਦਾ ਮਸਲਾ। ਜਿਹੜਾ ਅਸੀਂ ਧਰਤੀ ਹੇਠੋਂ ਪਾਣੀ ਕੱਢਦੇ ਹਾਂ ਉਹਦੇ ਵਿੱਚ ਬਹੁਤ ਹੈਵੀ ਮੈਟਲਸ ਜਾਂ ਹੋਰ ਧਾਤਾਂ ਇਹੋ ਜਿਹੀਆਂ ਹੁੰਦੀਆਂ ਜਿਹੜਾ ਨੁਕਸਾਨ ਕਰਦੀਆਂ, ਬਿਮਾਰੀਆਂ ਦਾ ਕਾਰਨ ਬਣਦੀਆਂ। ਮਸਲਾ ਸਾਰਿਆਂ ਦਾ ਹੀ ਆ ਇਹ। ਦੂਜਾ ਇਹ ਮੇਨ ਜਿਹੜਾ ਪਾਣੀ ਦਾ, ਫਿਰ ਮੈਂ ਕਹਾਂ ਵੀ ਇਹ ਸਾਡਾ ਇੱਕ ਨੈਚੁਰਲ ਰਿਸੋਰਸ ਆ, ਇਹ ਤੋਂ ਹੀ ਇਨਕਮ ਜਨਰੇਟ ਹੋਣੀ ਹੈ। ਜਿਵੇਂ ਕਿਤੋਂ ਕੋਲਾ ਨਿਕਲਦਾ, ਕਿਤੋਂ ਤੇਲ ਨਿਕਲਦਾ। ਰਾਜਸਥਾਨ 'ਚ ਹੁਣ ਵੇਖੋ ਪੱਥਰ ਨਿਕਲਦਾ, ਤੇਲ ਵੀ ਨਿਕਲਦਾ ਉਹਨਾਂ ਦੇ। ਇਦੋਂ ਸਿਵਾਏ ਉਹਨਾਂ ਦੇ ਜਿਹੜੀ ਜਿਪਸਨ ਆ, ਮਿੱਟੀ ਆ, ਉਹਨਾਂ ਦੇ ਟਿੱਬੇ ਆ, ਉਹ ਮਿੱਟੀ ਚੱਕ ਕੇ ਵੇਚ ਲੈਂਦੇ ਆ ਵੀ ਜਿਪਸਨ ਜਿਹੜੀ ਆਪਾਂ ਲੈ ਕੇ ਆਉਂਦੇ ਆ। ਸੋ ਇਹ ਸਮੁੱਚਤਾ ਦਾ ਮਸਲਾ ਹੈ, ਤੇ ਇਹਦੇ ਵਿੱਚ ਕਿਸਾਨ ਜਿੰਨੀਆਂ ਵੀ ਧਿਰਾਂ ਹੈਗੀਆਂ ਸਾਡੀਆਂ ਜਥੇਬੰਦੀਆਂ, ਸਾਨੂੰ ਉਹ ਸਹਿਯੋਗ ਦੇ ਰਹੀਆਂ ਸਾਰੀਆਂ। ਤਕਰੀਬਨ ਜਿੰਨੀਆਂ ਹੈਗੀਆਂ ਪੰਜਾਬ ਦੇ ਵਿੱਚ ਆਪਰੇਟ ਕਰਦੀਆਂ ਕਿਸਾਨ ਜਥੇਬੰਦੀਆਂ, ਉਹਨਾਂ ਦੇ ਕਾਡਰ ਸਾਡੇ ਸਹਿਯੋਗ 'ਚ ਸਮੇਂ-ਸਮੇਂ ਅੱਜ ਵੀ ਉਹਨਾਂ 'ਚੋਂ ਬਹੁਤ ਵੱਡੇ ਪੱਧਰ 'ਤੇ ਉਹਨਾਂ ਨੇ ਸ਼ਮੂਲੀਅਤ ਕਰਨੀ। ਪਿਛਲੇ ਸਮੇਂ ਦੇ ਦਰਮਿਆਨ ਆਪਾਂ ਜੇ ਗੱਲ ਕਰੀਏ ਤਾਂ ਹਿਮਾਚਲ ਸਰਕਾਰ ਦੀ ਜਿਹੜੀ ਕੈਬਨਿਟ ਆ ਉਹਦੇ ਵਿੱਚ ਪਾਣੀਆਂ ਨੂੰ ਲੈ ਕੇ ਮਤਾ ਪਾਇਆ ਜਾਂਦਾ, ਰੂਲ ਰੈਗੂਲੇਸ਼ਨ ਕਾਇਮ ਕੀਤਾ ਜਾਂਦਾ। ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਇਸ ਮਤੇ ਨੂੰ ਪਾਉਣ ਦੇ ਨਾਲ ਪੰਜਾਬ ਦੀ ਜਿਹੜੀ ਦਾਅਵੇਦਾਰੀ ਹੈ ਉਹਦੇ ਵਿੱਚ ਕੋਈ ਘਾਟ ਮਹਿਸੂਸ ਹੋ ਸਕਦੀ ਹੈ? ਨਹੀਂ ਜੀ ਨਹੀਂ, ਉਹ ਤਾਂ ਬਹੁਤ ਚੰਗਾ ਹੋਇਆ ਸੀ। ਉਹ ਮਤੇ ਨਾਲ ਪੰਜਾਬ ਦੀ ਵੀ ਦਾਅਵੇਦਾਰੀ ਵੱਧਦੀ ਸੀ। ਹਿਮਾਚਲ ਅਪਰ ਰਿਪੇਰੀਅਨ ਸਟੇਟ ਆ, ਅਪਰ ਰਿਪੇਰੀਅਨ ਨੂੰ ਜਿਹੜੇ ਰਿਪੇਰੀਅਨ ਸਿਧਾਂਤ ਅਨੁਸਾਰ ਉਹ ਪਾਣੀ ਰੋਕ ਨਹੀਂ ਸਕਦੇ, ਫਲੋ ਵਾਟਰ ਡੈਮ ਬਣਾ ਸਕਦੇ, ਬਿਜਲੀ ਬਣਾ ਸਕਦੇ ਆ। ਤਾਂ ਉਹਨਾਂ ਨੇ ਵਾਟਰ ਸੈਸ ਜਿਹੜਾ ਲਾਇਆ ਉਹ ਬਣਦੀ ਬਿਜਲੀ ਤੇ ਲਾਇਆ। ਜਦੋਂ ਉਹਨਾਂ ਨੇ ਰਿਪੇਰੀਅਨ ਸਿਧਾਂਤ ਮੰਨ ਲਿਆ ਤੇ ਸਾਡਾ ਵੀ ਉਹ ਦਾਅਵੇਦਾਰੀ ਵੱਧਦੀ ਸੀ। ਪਰ ਇੱਥੇ ਬੜੀ ਅਫਸੋਸ ਦੀ ਗੱਲ ਆ ਕਿ ਪੰਜਾਬ ਸਰਕਾਰ ਨੇ ਉਹਦੇ ਉਲਟ ਮਤਾ ਲਿਆ ਕੇ ਤੇ ਉਹਨੂੰ ਭੰਡਣਾ ਸ਼ੁਰੂ ਕਰਤਾ। ਜਦ ਕਿ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਆਪਣੇ ਜਿਹੜੇ ਮੰਗਾਂ ਆ ਮੁਦਕੀ ਮੋਰਚੇ ਦੀਆਂ, ਫੇਰੂ ਸ਼ਹਿਰ ਦੇ ਮਤਿਆਂ ਦੀ ਪਹਿਲੀ ਮੰਗ ਹੀ ਇਹ ਆ ਵੀ ਪੰਜਾਬ ਦਰਿਆਈ ਪਾਣੀਆਂ ਦਾ ਕੁਦਰਤੀ ਤੇ ਵਾਹਦ ਮਾਲਕ ਆ, ਤੇ ਇਹਦੇ ਨਾਲ ਜਿਹੜੇ ਡੈਮ ਆ, ਪਣ ਬਿਜਲੀ ਪ੍ਰੋਜੈਕਟ ਆ, ਉਹਨਾਂ ਦਾ ਵੀ ਵਾਹਦ ਮਾਲਕ ਆ, ਤੇ ਕੰਟਰੋਲ ਆਪਦੇ ਹੱਥਾਂ 'ਚ ਲਵੇ। ਇਹ ਤਾਂ ਮੌਕਾ ਸੀਗਾ ਪੰਜਾਬ ਸਰਕਾਰ ਕੋਲੇ ਕਿ ਉਹ ਮਤਾ ਲਿਆਉਂਦੇ ਕਿ ਪਾਣੀਆਂ ਦੇ ਮਾਲਕ ਅਸੀਂ ਆ, ਤੇ ਬਾਅਦ 'ਚ ਅਸੀਂ ਦੇਖਾਂਗੇ ਵੀ ਰਾਜਸਥਾਨ ਨੂੰ ਪਾਣੀ ਦੇ ਕੀ ਭਾਅ ਦੇਣਾ, ਕਿੰਨਾ ਦੇਣਾ, ਜਾਂ ਅਸੀਂ ਦਿੱਲੀ ਨੂੰ ਪਾਣੀ ਦੇਣਾ, ਕੀ ਭਾਅ ਦੇਣਾ, ਕਿੰਨਾ ਦੇਣਾ। ਪਰ ਇਹ ਉੱਥੇ ਉਲਟ ਵਹਿ ਗਿਆ। ਮੈਨੂੰ ਸਮਝ ਨਹੀਂ ਆ ਰਹੀ, ਜਾਂ ਤਾਂ ਦਿੱਲੀ ਤੋਂ ਕੰਟਰੋਲ ਵਾਲਾ ਰੌਲਾ ਜਿਹੜਾ ਪੈ ਰਿਹਾ ਉਹ ਆ, ਤੇ ਦੂਜਾ ਸ਼ਾਇਦ ਇਹਨਾਂ ਨੂੰ ਸਮਝ ਵੀ ਹੈ ਨਹੀਂ ਇਹ ਮਸਲੇ ਦੀ। ਜਿਹੜਾ ਅੱਜ ਤੁਹਾਡੇ ਵੱਲੋਂ ਪ੍ਰੋਗਰਾਮ ਦਿੱਤਾ ਹੋਇਆ ਇਹਦਾ ਮਨੋਰਥ ਕੀ ਰਹੇਗਾ? ਭਵਿੱਖ ਦੇ ਵਿੱਚ ਇਹਦੇ ਕਿਸ ਤਰ੍ਹਾਂ ਦੇ ਅਸਰ ਹੋ ਸਕਦੇ? ਵੇਖੋ ਅੱਜ ਕਿਉਂਕਿ ਬੜੇ ਲੰਮੇ ਸਮੇਂ ਤੋਂ ਬੈਠੇ ਆ, ਸਰਕਾਰ ਸੁਣ ਨਹੀਂ ਰਹੀ, ਤਾਂ ਇੱਕ ਸਾਡਾ ਸੀ ਵੀ ਇਕੱਠ ਸੱਦ ਕੇ ਪੰਜਾਬ 'ਚ, ਇੱਕ ਤਾਂ ਇਹਦੇ ਨਾਲ ਚੇਤਨਤਾ ਫੈਲੂਗੀ ਸਾਰੇ ਪੰਜਾਬ ਨੂੰ ਵੀ ਮਸਲੇ ਕੀ ਆ। ਕਿਉਂਕਿ ਮੈਂ ਫਿਰ ਇਹੀ ਕਹਿੰਦਾ ਵੀ ਸਾਡੇ ਮੁੱਦੇ ਭੜਕਾ ਦਿੱਤੇ ਗਏ। ਸਾਨੂੰ ਕੀ ਕਿਹਾ ਗਿਆ ਜੀ, ਵੇਖੋ ਤਹਿਸੀਲਦਾਰ ਰਿਸ਼ਵਤ ਲੈਂਦਾ ਹੈ, ਬਹੁਤ ਨੁਕਸਾਨ ਹੋ ਗਿਆ ਤੁਹਾਡਾ, ਪਟਵਾਰੀ ਰਿਸ਼ਵਤ ਲੈਂਦਾ, ਲੋਕਾਂ ਨੂੰ ਲੱਗਿਆ ਹਾਂ ਜੀ ਉਹਨਾਂ ਨੇ ਵੋਟਾਂ ਪਾ ਦਿੱਤੀਆਂ। ਹੁਣ ਇਹ ਰੁਕਣੀ ਚਾਹੀਦੀ ਹੈ ਕਰਪਸ਼ਨ, ਮੈਂ ਨਾ, ਪਰ ਉਹਦਾ ਫਰਕ ਇੰਪੈਕਟ ਕਿੰਨਾ ਕੁ, ਉਹਦਾ ਇਕਨੋਮਿਕ ਇੰਪੈਕਟ ਕੀ ਆ? ਇੱਕ ਕਿਸਾਨ ਨੂੰ, ਮੈਂ ਕਿਸਾਨ ਆ, ਕਿ ਸਾਲ 2 ਸਾਲ ਨਹੀਂ ਮੈਂ ਤਹਿਸੀਲਦਾਰ ਨੂੰ 1000 ਰੁਪਈਆ ਦੇ ਆਉਣਾ, ਉਹਦੇ ਨਾਲ ਮੇਰਾ ਫਰਕ ਪੈਂਦਾ? ਉਹਦੀ ਬਜਾਏ ਜਿਹੜੀਆਂ ਮੇਰਾ ਹਰੇਕ ਸਾਲ ਮੱਛੀ ਮੋਟਰ ਦੇ 2 ਟੋਟੇ ਪੈ ਜਾਂਦੇ ਆ, ਤੀਜੇ ਸਾਲ ਮੇਰੀ ਮੋਟਰ ਨਵੀਂ ਪੈਂਦੀ ਆ, 5ਵੇਂ ਸਾਲ ਮੇਰਾ ਬੋਰ ਬਹਿ ਜਾਂਦਾ ਕਿਉਂਕਿ ਫਿਰ ਮੈਨੂੰ ਡੂੰਘਾ ਜਾਣਾ ਪੈਂਦਾ। ਉਹ ਮੈਂ ਹਰੇਕ ਸਾਲ 3-4 ਲੱਖ ਉੱਤੇ ਲਾ ਰਿਹਾ, ਲੱਖ ਰੁਪਈਆ ਕਰਕੇ। ਚੌਥੇ 5ਵੇਂ ਸਾਲ 3-4 ਲੱਖ ਲਾ ਰਿਹਾ, ਸਾਰਾ ਪੰਜਾਬ ਲਾ ਰਿਹਾ। ਨਾਲ ਹੀ ਉਹ ਜਿਹੜੀ ਬਿਜਲੀ ਸਬਸਿਡੀ ਸਾਡੇ ਸਿਰ ਕਿਹਾ ਜਾਂਦਾ,
ਉਹ ਪੰਜਾਬ ਸਰਕਾਰ ਭਰਦੀ ਆ, ਪਰ ਕਿੱਥੋਂ ਭਰਦੀ ਆ? ਉਹ ਮੇਰੇ ਟੈਕਸ ਦਾ ਪੈਸਾ ਹੀ ਆ ਨਾ, ਲੋਕਾਂ ਦੇ ਟੈਕਸ ਦਾ ਪੈਸਾ ਨਾ। ਤਾਂ ਜਿਹੜੀਆਂ ਮੁੱਦੇ ਆ, ਇੱਕ ਤਾਂ ਲੋਕਾਂ ਨੂੰ ਮੁੱਦਿਆਂ ਦੀ ਸਮਝ ਆਵੇ, ਉੱਥੋਂ ਨਾ ਭਟਕਣ। ਦੂਜਾ ਹੀ ਸਰਕਾਰ ਨੂੰ ਵੀ ਅੱਜ ਚੇਤਾਵਨੀ ਦੇਵਾਂਗੇ। ਇੱਕ ਤਾਂ ਇਹ ਆ ਵੀ ਜੇ ਨਹੀਂ ਸੁਣਦੇ ਤਾਂ ਫਿਰ ਦੇਖਦੇ ਆ ਜੀ, ਇਹਨਾਂ ਦਾ ਇਲੈਕਸ਼ਨ ਆਊਗਾ, ਕਿਉਂਕਿ ਡੈਮੋਕ੍ਰੈਟਿਕ ਪ੍ਰੋਸੈਸ 'ਚ ਇਹੀ ਹੁੰਦਾ ਵੀ ਤੁਸੀਂ ਉੱਥੇ ਉਹਨਾਂ ਨੂੰ ਪੋਲੀਟੀਕਲੀ ਸਿੱਟੋ। ਤਾਂ ਅਸੀਂ ਜਿਹੜਾ ਹੁਣ ਇਹਨਾਂ ਜਲੰਧਰ ਵਾਲੇ ਇਲੈਕਸ਼ਨ ਆ, ਫਿਰ ਵੋਟ ਤੇ ਚੋਟ ਕਰਾਂਗੇ ਜੇ ਨਹੀਂ ਸੁਣੂਗੀ ਸਾਡੀ। ਬਿਲਕੁਲ ਜੀ, ਜਿਸ ਤਰੀਕੇ ਦੇ ਨਾਲ ਮੋਰਚਾ ਲੱਗਾ ਹੋਇਆ ਤਾਂ ਸਤਲੁਜ ਮਿਸਲ ਦੇ ਆਗੂ ਦਵਿੰਦਰ ਸਿੰਘ ਸੇਖੋਂ ਦੇ ਨਾਲ ਗੱਲਬਾਤ ਕੀਤੀ ਆ, ਜਿਹੜੀ ਉਮੀਦਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੇ ਨਵੀਂ ਸਰਕਾਰ ਦੀ ਚੋਣ ਕੀਤੀ ਸੀ। ਪਰ ਕਿਤੇ ਨਾ ਕਿਤੇ ਇਸ ਤਰ੍ਹਾਂ ਪੰਜਾਬ ਪੱਖੀ ਧਿਰਾਂ ਨੂੰ ਪ੍ਰਤੀਤ ਹੁੰਦਾ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵੱਡੇ ਮਸਲੇ ਸੀ ਉਹਨਾਂ ਨੂੰ ਹੱਲ ਕਰਨ ਦੀ ਬਜਾਏ ਉਲਟੀ ਦਿਸ਼ਾ ਦੇ ਵੱਲੇ ਸਰਕਾਰ ਦੀ ਨੀਤੀ ਹੈ। ਪਰ ਵੱਡਾ ਵਿਦਰੋਹ, ਵੱਡਾ ਰੋਸ ਪ੍ਰਦਰਸ਼ਨ ਹੋਣਾ ਵੀ ਸ਼ੁਰੂ ਹੋ ਗਿਆ ਹੈ। ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੀ ਵਿਸ਼ੇਸ਼ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।